ਗੁਰੂਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 'ਚ 1984 ਦੇ ਸਾਕਾ ਅੰਮ੍ਰਿਤਸਰ ਦੀ ਯਾਦ ਵਿੱਚ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਜਵਾਨਾਂ ਉੱਤੇ ਮਾਣ ਕਰਨ ਵਾਲਿਆਂ ਦੀ ਵੱਡੀ ਗਿਣਤੀ ਨੇ ਰਲਤ ਕੀਤੀ, ਜਿਨ੍ਹਾਂ ਆਪਣੇ ਲਹੂ ਦਾ ਨਜ਼ਰਾਨਾ ਪੇਸ਼ ਕਰਕੇ ਆਪਣੀ ਦਸਤਾਰ ਦਾ ਮਾਣ ਰੱਖਿਆ ਸੀ। ਇਹ ਦਿਨ ਉਹਨਾਂ ਜਾਨਬਾਜ਼ਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੂੰ ਆਪਣੇ ਮੁੱਢਲੇ ਹੱਕਾਂ ਦੀ ਗੱਲ ਕਰਨ ਪਾਰੋਂ ਅੰਮ੍ਰਿਤਸਰ ਦੇ ਪਵਿੱਤਰ ਸਥਾਨ ਅੰਦਰ ਭਾਰਤੀ ਫੌਜਾਂ ਨੇ ਗੋਲਾਬਾਰੀ ਦਾ ਨਿਸ਼ਾਨਾ ਬਣਾਇਆ। ਸਿੱਖ ਕੌਮ ਨੇ ਹਮੇਸ਼ਾ ਕੁਰਬਾਨੀਆਂ ਦੇ ਕੇ ਸਾਬਤ ਕੀਤਾ ਹੈ ਕਿ ਉਹ ਆਪਣੀਆਂ ਮਜ਼ਹਬੀ ਬੁਨਿਆਦਾਂ ਉੱਤੇ ਪੱਕੀ ਤਰ੍ਹਾਂ ਖਲੋਤੀ ਹੈ। ਜਿੱਥੇ ਤੱਕ ਗੱਲ ਹੈ 1984 ਦੇ ਸਾਕੇ ਦੀ, ਤੇ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਘੱਟ ਹੈ। ਇਸ ਸਾਕੇ ਵਿੱਚ ਨਾ ਤਾਂ ਇਨਸਾਨੀ ਕਦਰਾਂ ਦਾ ਖਿਆਲ ਕੀਤਾ ਗਿਆ ਤੇ ਨਾ ਹੀ ਮਜ਼ਹਬੀ ਸਥਾਨ ਦੇ ਇਤਰਾਮ ਦਾ ਪਾਸ ਕੀਤਾ ਗਿਆ। ਉਸ ਥਾਵੇਂ ਯਾਨੀ ਅਕਾਲ ਤਖਤ ਜਿਹੀ ਥਾਂ ਉੱਤੇ ਜਿੱਥੇ ਕੋਈ ਨੰਗੇ ਸਿਰ ਨਹੀਂ ਜਾ ਸਕਦਾ, ਉੱਥੇ ਭਾਰਤੀ ਫੌਜਾਂ ਬੂਟਾ ਸਣੇ ਗਈਆਂ। ਜਿੱਥੇ ਦੁੱਖਾਂ ਦੇ ਦਰਦਾਂ ਨੂੰ ਵੰਡਣ ਦੀ ਰੀਤ ਹੈ, ਉੱਥੇ ਅਜਿਹਾ ਫੱਟ ਲਾਇਆ ਗਿਆ ਜਿਹੜਾ ਕਦੀ ਵੀ ਨਹੀਂ ਭਰੇਗਾ। ਜਿੱਥੇ ਮਜ਼ਹਬਾਂ ਦੀ ਗੱਲ ਪਿੱਛੇ ਰੱਖ ਕੇ ਹਰ ਇਨਸਾਨ ਨੂੰ ਬਰਾਬਰ ਵੇਖਿਆ ਜਾਂਦਾ ਹੈ, ਉਸ ਥਾਵੇਂ ਲਹੂ ਤੇ ਅੱਗ ਨਾਲ ਇਨਸਾਨੀਅਤ ਦਾ ਕਤਲੇਆਮ ਕੀਤਾ ਗਿਆ। ਇਹ ਸਾਕਾ ਇਨਸਾਨੀ ਤਾਰੀਖ ਵਿੱਚ ਹਮੇਸ਼ਾ ਜ਼ੁਲਮ ਦਾ ਨਿਸ਼ਾਨ ਬਣ ਕੇ ਭਾਰਤੀ ਫੌਜ ਦਾ ਚਿਹਰਾ ਵਿਖਾਉਂਦਾ ਰਹੇਗਾ, ਜਿਹਨੇ ਜ਼ੁਲਮ ਕਰਦਿਆਂ ਬਾਲਾਂ, ਬੀਬੀਆਂ ਤੇ ਬੁੱਢਿਆਂ ਦਾ ਵੀ ਲਿਹਾਜ਼ ਨਹੀਂ ਕੀਤਾ। ਬਲੂ ਸਟਾਰ ਦੇ ਨਾਂ ਨਾਲ ਹੋਣ ਵਾਲੇ ਇਸ ਗੈਰ ਇਨਸਾਨੀ ਆਪਰੇਸ਼ਨ ਵਿੱਚ ਤੋਪਾਂ, ਟੈਂਕਾਂ ਸਣੇ ਹਰ ਤਰ੍ਹਾਂ ਦਾ ਅਸਲਾ ਵਰਤਿਆ ਗਿਆ ਸੀ। ਇਤਿਹਾਸ ਗਵਾਹ ਹੈ ਕਿ ਜਦ ਭਾਰਤੀ ਫੌਜਾਂ ਹਰ ਤਰ੍ਹਾਂ ਨਾਕਾਮ ਹੋ ਗਈਆਂ ਤੇ ਫਿਰ ਕੈਮੀਕਲ ਹਥਿਆਰ ਵਰਤੇ ਗਏ। ਇਸ ਹਮਲੇ ਅੰਦਰ ਜਵਾਨਾਂ ਦੇ ਨਾਲ-ਨਾਲ ਬਾਲਾਂ, ਜ਼ਨਾਨੀਆਂ ਤੇ ਸਿੱਖ ਬਜ਼ੁਰਗਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਆਪਰੇਸ਼ਨ ਬਲੂ ਸਟਾਰ ਜਿਹੜਾ ਸੀਗਾ, ਇਹ ਸਿਰਫ ਹਰਮਿੰਦਰ ਸਾਹਿਬ ਨੂੰ ਕੋਈ ਖਾਲੀ ਕਰਾਉਣ ਲਈ ਜਾਂ ਉੱਥੇ ਜਿਹੜਾ ਕਾਇਮ ਮੋਰਚਾ ਸੀ ਉਹਨੂੰ ਖਤਮ ਕਰਾਉਣ ਲਈ ਨਹੀਂ ਸੀ। ਕਿਉਂਕਿ ਅਗਰ ਜੇ ਸਿਰਫ ਉੱਥੋਂ ਕੱਢਣਾ ਮਕਸੂਦ ਹੁੰਦਾ ਸੰਤ ਜੀ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨੂੰ, ਤੇ ਉੱਥੇ ਬੜੇ ਹੋਰ ਵੀ ਤਰੀਕੇ ਹੋ ਸਕਦੇ ਸੀਗੇ। ਬੜੇ ਆਰਾਮ ਨਾਲ ਉੱਥੇ ਜਾ ਕੇ ਕੋਈ ਛੋਟਾ ਮੋਟਾ ਅਟੈਕ ਕਰਕੇ ਉਹਨਾਂ ਦਾ ਜਿਹੜਾ ਗੁਰੂ ਦਾ ਲੰਗਰ ਸੀ ਉੱਥੇ ਕਬਜ਼ਾ ਕਰ ਸਕਦੇ ਸੀ, ਪਾਣੀ ਦੀ ਸਪਲਾਈ ਬੰਦ ਹੋ ਸਕਦੀ ਸੀ, ਸੋ ਬਹੁਤ ਸਾਰੇ ਤਰੀਕੇ ਹੋ ਸਕਦੇ ਸੀ। ਪਰ ਇਹਨਾਂ ਨੇ ਕੁਛ ਨਹੀਂ ਕੀਤਾ ਔਰ ਉਹਦੇ ਉੱਤੇ ਬਕਾਇਦਾ ਅਟੈਕ ਕੀਤਾ। ਅੱਜ ਦਾ ਦਿਨ ਸਿੱਖ ਕੌਮ ਲਈ ਇੱਕ ਕਾਲਾ ਦਿਨ ਗਿਣਿਆ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਹਿੰਦੁਸਤਾਨੀ ਸਰਕਾਰ ਨੇ ਟੈਂਕਾਂ, ਤੋਪਾਂ ਅਤੇ ਕੈਮੀਕਲ ਹਥਿਆਰਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਕਰਮਾਂ ਦੇ ਉੱਤੇ ਹਮਲਾ ਕਰਕੇ ਤੇ ਉੱਥੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਸ਼ਹੀਦ ਕੀਤਾ। ਅਤੇ ਉਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ, ਪੰਜਾਬ ਦੇ ਉੱਤੇ ਨਾ ਸਿਰਫ ਕਰਫਿਊ ਲਾਇਆ, ਬਲਕਿ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਕਿ ਅੱਜ ਦੇ ਦਿਨ ਸਿੱਖ ਪੂਰੀ ਤਰ੍ਹਾਂ ਹਿੰਦੁਸਤਾਨੀ ਸਰਕਾਰ ਦਾ ਮੁਕਾਬਲਾ ਕਰਦੇ ਰਹੇ। ਇਸ ਸਾਕੇ ਵਿੱਚ ਸਿੱਖ ਕੌਮ ਦੇ ਬੱਬਰ ਸ਼ੇਰ ਤੇ 5 ਦਰਿਆਵਾਂ ਦੀ ਧਰਤੀ ਦੇ ਮੁੱਢਲੇ ਹੱਕਾਂ ਦੇ ਝੰਡਾ ਚੁੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਰਾਂ ਸਣੇ ਕੌਮ ਦੇ ਹਜ਼ਾਰਾਂ ਪੁੱਤਰ ਕੁਰਬਾਨ ਹੋਏ। ਇਸ ਸਾਕੇ ਦੀ ਮੋਢੀ ਉਸ ਵੇਲੇ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੰਨ 84 'ਚ 2 ਸਿੱਖ ਜਵਾਨਾਂ ਕਤਲ ਕਰ ਦਿੱਤਾ। ਕਦੀ ਕਿਸੇ ਮਜ਼ਹਬ ਜਾਂ ਸੋਚ ਨੂੰ ਤਾਕਤ ਦੇ ਜ਼ੋਰ ਤੇ ਖਤਮ ਨਹੀਂ ਕੀਤਾ ਜਾ ਸਕਦਾ। ਇੰਦਰਾ ਗਾਂਧੀ ਤੇ ਉਹਦੇ ਮਸ਼ੀਰਾਂ ਦਾ ਖਿਆਲ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਤਲ ਕਰ ਦਿੱਤਾ ਗਿਆ ਤੇ ਸਿੱਖ ਕੌਮ ਦੇ ਮੁੱਢਲੇ ਹੱਕਾਂ ਲਈ ਜਾਰੀ ਤਹਿਰੀਕ ਆਪੇ ਹੀ ਮੁੱਕ ਜਾਏਗੀ। ਇਹੋ ਹੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਤੇ ਖਾਮ ਖਿਆਲੀ ਸੀ। ਤੁਸੀਂ ਅੱਜ ਵੇਖੋ, ਜਿਨ੍ਹਾਂ ਦਾ ਕਤਲੇਆਮ ਹੋਇਆ ਉਹ ਮਰ ਕੇ ਵੀ ਜ਼ਿੰਦਾ ਨੇ, ਤੇ ਜਿਨ੍ਹਾਂ ਇਹ ਕਤਲੇਆਮ ਕੀਤਾ ਉਹ ਇਤਿਹਾਸ ਵਿੱਚ ਮਕਰੂ ਕਿਰਦਾਰਾਂ ਦੇ ਤੌਰ ਉੱਤੇ ਯਾਦ ਕੀਤੇ ਜਾਂਦੇ ਨੇ। ਇੰਦਰਾ ਗਾਂਧੀ ਦਾ ਕਤਲ ਵੀ ਉਸੇ ਰੱਦੇ-ਅਮਲ ਦਾ ਨਤੀਜਾ ਸੀ ਜਿਹੜਾ ਅਕਾਲ ਤਖਤ ਦੀ ਬੇਹੁਰਮਤੀ ਮਗਰੋਂ ਸਾਹਮਣੇ ਆਉਣਾ ਸੀ। ਭਾਰਤੀ ਹਕੂਮਤ
ਸ਼ਾਇਦ ਭੁੱਲ ਗਈ ਸੀ ਕਿ ਇਸੇ ਕੌਮ ਨੇ ਹੀ ਉਦਮ ਸਿੰਘ ਜਿਹਾ ਸੂਰਮਾ ਜੰਮਿਆ ਸੀ, ਜਿਹਨੇ ਕਈ ਵਰੇ ਮਗਰੋਂ ਬਰਤਾਨੀਆ ਜਾ ਕੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ। ਗੁਰਦੁਆਰਾ ਜਨਮ ਸਥਾਨ 'ਚ ਅੱਜ ਧਰਤੀ ਦੇ ਉਹਨਾਂ ਪੁੱਤਰਾਂ ਨੂੰ ਹੀ ਯਾਦ ਕੀਤਾ ਜਾ ਰਿਹਾ ਹੈ ਜਿਹੜੇ ਵੱਖੋ ਵੱਖ ਥਾਵਾਂ ਉੱਤੇ ਆਪਣੇ ਮੁੱਢਲੇ ਹੱਕਾਂ ਦੀ ਗੱਲ ਕਰਦੇ ਮਾਰੇ ਗਏ। ਏਸਦਾਨ ਰਹਿਤਦਾਨ ਵਿਵੇਕਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ। ਸਿੱਖ ਕੌਮ ਨੂੰ ਉਹ ਸਭੇ ਜਵਾਨ, ਬਾਲ, ਬੀਬੀਆਂ ਤੇ ਬਜ਼ੁਰਗ ਚੰਗੀ ਤਰ੍ਹਾਂ ਯਾਦ ਨੇ ਜਿਹੜੇ ਆਪਣੀ ਦਸਤਾਰ ਦਾ ਮਾਣ ਰੱਖਦੇ ਹੋਏ ਜ਼ੁਲਮਾਂ ਦੀ ਸੂਲੀ ਚੜ੍ਹ ਗਏ।